ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਵੱਲ ਵਧਣ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮਿੰਟੂ ਗੁਰਸਰੀਆ ਜੀ ਤੋਂ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਪ੍ਰਵੀਨ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਫਿਰ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਆ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੇਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜੀ ਰੂਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ, ਬੇਕਰਸਫੀਲਡ ਤੇ ਐਂਟੀਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਏਗੀ। ਸ਼ੁਰੂਆਤ ਕਰੀਏ ਆਪਾਂ ਸ਼ੁਭਕਰਨ ਸਿੰਘ ਤੋਂ। ਕਿਸਾਨੀ ਘੋਲ ਦੇ ਲੇਖੇ ਆਪਣੀ ਜਾਨ ਲਾਉਣ ਵਾਲੇ ਸ਼ੁਭਕਰਨ ਸਿੰਘ ਨੌਜਵਾਨ ਕਿਸਾਨ ਦਾ ਅੰਤਿਮ ਸੰਸਕਾਰ ਹੋ ਗਿਆ ਜੀ। ਜੀ ਪ੍ਰਵੀਨ ਜੀ, ਇਹ ਕੱਲ ਰਾਤ ਦੀ ਗੱਲ ਆ ਕਿ ਇਹਨਾਂ ਦੀ ਅਚਾਨਕ ਸਹਿਮਤੀ ਬਣੀ ਆ ਤੇ ਸਹਿਮਤੀ ਬਣਨ ਉਪਰੰਤ ਪੋਸਟਮਾਰਟਮ ਹੋ ਗਿਆ। ਪੋਸਟਮਾਰਟਮ ਹੋਣ ਤੋਂ ਬਾਅਦ ਫਿਰ ਜਿਹੜੀ ਡੈੱਡ ਬੋਡੀ ਆ ਉਹ ਸਵੇਰੇ ਰਜਿੰਦਰਾ ਹਸਪਤਾਲ ਤੋਂ ਖਨੌਰੀ ਬਾਰਡਰ ਤੇ ਖੜੀ ਗਈ ਤੇ ਫਿਰ ਉਸ ਤੋਂ ਬਾਅਦ ਇਹ ਬੱਲੋ ਪਿੰਡ ਲਿਆਂਦੀ ਗਈ, ਜਿੱਥੇ ਬਾਅਦ ਦੁਪਹਿਰ ਸੰਸਕਾਰ ਹੋ ਗਿਆ ਜੀ। ਮਾਹੌਲ ਗਮਗੀਨ ਸੀ ਪਿੰਡ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ। ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਸ਼ੁਭਕਰਨ ਉਦਾਸ ਕਰ ਗਿਆ, ਸਾਰਿਆਂ ਨੂੰ ਮਾਯੂਸ ਕਰ ਗਿਆ, ਅੱਖਾਂ ਨਮ ਸਨ, ਸ਼ੋਕਮਈ ਮਾਹੌਲ ਸੀਗਾ। ਗੱਲ ਇਹ ਆ ਕਿ ਇਹ ਜਿਹੜੀ ਸਹਿਮਤੀ ਬਣੀ ਸੀਗੀ, ਸਹਿਮਤੀ ਇਸ ਕਰਕੇ ਬਣੀ ਸੀਗੀ ਕਿਉਂਕਿ ਇਹਨਾਂ ਨੇ ਰਾਤੀ ਦੱਸਦੇ ਆ ਕਿ ਪਾਤੜਾ ਥਾਣੇ ਦੇ ਵਿੱਚ FIR ਕੱਟ ਦਿੱਤੀ ਸੀਗੀ ਜੀ। ਉਸ FIR ਦੇ ਵਿੱਚ ਇਹਨਾਂ ਨੇ ਹਾਲੇ ਤੱਕ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ, ਮਤਲਬ ਕਿ ਅਣਪਛਾਤਿਆਂ ਤੇ ਹੀ 302 ਤੇ ਸੈਕਸ਼ਨ 114 ਜਿਹੜਾ ਉਹ ਲਾਇਆ ਜੀ। ਕਿਤੇ ਵੀ ਕਾਫੀ ਵਾਦ ਵਿਵਾਦ ਅੱਜ ਹੋਇਆ, ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਵਾਲੇ ਹੋਣ ਚਾਹੇ ਅਕਾਲੀ ਹੋਣ, ਉਹਨਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਕਿ ਭਗਵੰਤ ਮਾਨ ਨੇ ਓਵਰਆਲ ਮਤਲਬ ਕਿ ਹਰਿਆਣਾ ਸਰਕਾਰ ਨੂੰ ਬਚਾਇਆ। ਮਜੀਠੀਆ ਨੇ ਤੇ ਇੱਥੇ ਜੋ ਨਿਤਿਸ਼ ਬਾਰੇ ਸ਼ਬਦ ਇਸਤੇਮਾਲ ਕੀਤਾ ਜਾਂਦਾ ਅੱਜ ਕੱਲ, ਪਲਟੂ ਰਾਮ, ਇਹਨਾਂ ਨੇ ਇਹ ਸ਼ਬਦ ਵੀ ਇਸਤੇਮਾਲ ਕੀਤਾ ਹੈ। ਠੀਕ ਹੈ ਜੀ। ਖੈਰ ਦੇਖੋ, ਹੁਣ ਇਹ ਕਿਸਾਨ ਆਗੂ ਹੀ ਦੱਸ ਸਕਦੇ ਆ ਕਿ ਬਈ ਕੀ ਨਿਆਂ ਦਾ ਮੁੱਢ ਵੱਜ ਗਿਆ, ਕਿਉਂਕਿ ਦੇਖੋ FIR ਦਾ ਕੋਈ ਚੱਕਰ ਨਹੀਂ ਹੁੰਦਾ ਤੇ ਰਾਜਨੀਤੀ ਆ, ਪਰ ਰਾਜਨੀਤੀ ਕਰਨ ਵਾਲੇ ਭਗਵੰਤ ਮਾਨ ਹੋਰੀ ਵੀ ਸੀਗੇ। ਤੁਹਾਨੂੰ ਯਾਦ ਹੋਣਾ ਜਦੋਂ ਇਹ ਭਗਤ ਸਿੰਘ ਵਰਗੀ ਪੱਗ ਬੰਨ੍ਹਦੇ ਹੁੰਦੇ ਸਨ, ਰੰਗ ਤਾਂ ਅੱਜ ਵੀ ਉਹੀ ਆ, ਪਰ ਪਿੱਛੇ ਉਹ ਤੁਹਾਨੂੰ ਪਤਾ ਨਾ ਲੜ ਜਾ ਵੀ ਛੱਡਦੇ ਹੁੰਦੇ ਸਨ ਇੱਕ। ਤਾਂ ਗੱਲ ਇਹ ਆ ਕਿ ਇਹ ਉਦੋਂ ਜਾ ਕੇ ਸਦਨ ਦੇ ਵਿੱਚ ਇੱਕ ਵਾਰੀ ਸਪੀਚ ਕਰਦੇ ਪਏ ਸਨ ਕਿ ਜੀ ਦੇਖੋ, ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ। ਹੋਮ ਮਿਨਿਸਟਰੀ ਨੂੰ ਜਾ ਕੇ ਸੈਂਟਰ ਦੇ ਵਿੱਚ ਕਹਿ ਰਹੇ ਸੀਗੇ ਜੀ ਜੀ, ਤੇ ਪੁਲਿਸ ਵੀ ਕਦੇ ਅਣਪਛਾਤੀ ਹੁੰਦੀ ਹੈ, ਤੇ ਪੁਲਿਸ ਇਸ ਤਰ੍ਹਾਂ ਅਣਪਛਾਤੀ ਹੁੰਦੀ ਹੈ ਮਾਨ ਸਾਹਿਬ, ਜਿੱਦਾਂ ਹੁਣ ਤੁਹਾਡੇ ਰਾਜ ਦੇ ਵਿੱਚ ਹੈ। ਗੱਲ ਇਹ ਆ ਕਿ ਦੇਖੋ, ਇਹ ਹੁਣ ਲੀਡਰਾਂ ਨੇ ਦੇਖਣਾ ਹੈ, ਸਹਿਮਤੀ ਬਣ ਗਈ ਆ, ਕਿਉਂਕਿ FIR ਜਿਹੜੀ ਹੁੰਦੀ ਆ ਉਸ ਤੋਂ ਬਾਅਦ ਮਾਮਲਾ ਇਨਵੈਸਟੀਗੇਟ ਕਰਕੇ ਜਿੱਥੋਂ ਤੱਕ ਮਰਜ਼ੀ ਲੈ ਜਾਓ, ਪਰ FIR ਹੁੰਦੀ ਆ ਕਿ ਕਈ ਵਾਰ ਇਹ ਇੱਕ ਡਿਪਲੋਮੈਟਿਕ ਮੂਵ ਵੀ ਹੁੰਦਾ ਕਿ ਰਾਜੀ ਕਰੋ ਸਾਰਿਆਂ ਨੂੰ, ਮੁੜ ਕੇ ਉਹ FIR ਕਿਹੜਾ ਆਪਣੇ ਆਪ ਤੁਰਨੀ ਆ, ਉਹਨੂੰ ਕਿਹੜਾ ਪੈਰ ਲੱਗਿਆ, ਉਹਨੂੰ ਕਿਹੜਾ ਟਾਇਰ ਲੱਗਿਆ ਜੀ। ਜਾਂ ਤਾਂ ਕਿਸਾਨ ਆਗੂ ਜਿਹੜੇ ਆ ਉਹ ਟਾਈਮ ਬਾਉਂਡ ਕਰਵਾ ਲੈਂਦੇ ਕਿ ਬਈ ਅਸੀਂ ਇੰਨੇ ਸਮੇਂ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਕਰਕੇ ਸਿੱਟਾ ਦੇਵਾਂਗੇ, ਤੇ ਇਹ ਤੇ ਕਿਸਾਨ ਆਗੂ ਅੱਜ, ਚਲੋ ਮਾਹੌਲ ਵੀ ਇਸ ਤਰ੍ਹਾਂ ਦਾ ਕਿ ਹੁਣ ਬਹੁਤੇ ਸਵਾਲ ਨਹੀਂ ਕੀਤੇ ਜਾਂਦੇ ਇਸ ਵੇਲੇ। ਅੱਜ ਬੱਲੋ ਦੇ ਵਿੱਚ ਡੱਲੇਵਾਲ ਸਾਹਿਬ ਬੋਲੇ ਆ, ਉਹਨਾਂ ਨੇ ਸੱਦਾ ਦਿੱਤਾ ਕਿ ਬਈ 3 ਤਰੀਕ ਨੂੰ ਭੋਗ ਆ ਸ਼ੁਭਕਰਨ ਸਿੰਘ ਦਾ, ਸਾਰੇ ਆਓ ਤੇ ਅਰਦਾਸ ਬੇਨਤੀ ਕਰੀਏ, ਅਰਦਾਸ 'ਚ ਬੜੀ ਤਾਕਤ ਆ। ਸਾਰੀਆਂ ਗੱਲਾਂ ਠੀਕ ਨੇ ਆਪਣੀ ਜਗ੍ਹਾ,
ਪਰ ਇਹਨਾਂ ਨੇ ਤੁਹਾਨੂੰ ਯਾਦ ਹੋਣਾ 29 ਵਾਸਤੇ ਦਿਨ ਵੀ ਰੱਖਿਆ ਸੀਗਾ ਕਿ ਅਸੀਂ ਪ੍ਰੋਗਰਾਮ ਦੇਵਾਂਗੇ ਨਵਾਂ। ਪ੍ਰੋਗਰਾਮ ਇਹਨਾਂ ਨੇ ਨਹੀਂ ਦਿੱਤਾ, ਕਹਿੰਦੇ ਵੀ ਅੱਜ ਇਹਨਾਂ ਗੱਲਾਂ ਦਾ ਮਾਹੌਲ ਨਹੀਂ ਹੈ, ਅਸੀਂ ਰਣਨੀਤੀ ਤੇ ਕੱਲ ਨੂੰ ਵਿਚਾਰ ਕਰਾਂਗੇ। ਮਤਲਬ ਕਿ ਇਹ ਸਾਫ਼ ਹੈ ਕਿ ਹੁਣ ਤਾਲਾ ਜਿਹੜਾ ਉਹ 3 ਤਰੀਕ ਤੱਕ ਚਲੇ ਗਿਆ। ਜਦੋਂ ਮਤਲਬ ਕਿ ਇਹ ਸਭ ਕੁਝ ਹੋਇਆ ਸੀਗਾ, ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਕਿਤੇ ਇਸ ਲਾਸ਼ ਤੇ ਰਿਸ਼ਤਿਆਂ ਦੀ ਉਲਝਣ ਹੈ, ਕਿਤੇ ਕੂਟਨੀਤੀ ਹੈ, ਕਿਤੇ ਰਾਜਨੀਤੀ ਹੈ। ਆ ਤੁਹਾਡੇ ਸਾਹਮਣੇ ਆਉਣਾ ਜੀ, ਮੈਨੂੰ ਬਹੁਤਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ। 29 ਤੋਂ ਬਾਅਦ ਹੁਣ 3 ਤੱਕ ਲੈ ਗਏ, 3 ਨੂੰ ਭੋਗ ਹੈ। ਯਾਨੀ ਮੈਂ ਨਹੀਂ ਕਹਿੰਦਾ ਕਿ ਜਾ ਕੇ ਬੰਦੇ ਮਰਵਾ ਦਿਓ, ਪਰ ਜਦੋਂ ਹੁਣ ਤੁਸੀਂ ਇੰਨੀ ਬਰੀਕੀ ਨਾਲ ਸੋਚਣਾ ਸ਼ੁਰੂ ਕਰ ਦਿੱਤਾ, ਮੈਂ ਇੱਥੇ ਲੈ ਕੇ ਆ ਰਿਹਾ, ਬੜੀ ਗੱਲ ਗੌਰ ਨਾਲ ਸੁਣਿਓ ਸਾਰੇ। ਅੱਜ ਤੁਸੀਂ ਇੰਨੀ ਬਰੀਕੀ ਨਾਲ ਸੋਚ ਰਹੇ ਹੋ ਕਿ ਯਾਰ ਨੁਕਸਾਨ ਨਾ ਹੋ ਜਾਵੇ, ਤੇ ਜੇ ਤੁਸੀਂ ਹਾਈ ਗੱਲ ਪਹਿਲੀ ਕਾਲ ਵੇਲੇ ਜਿਸ ਦਿਨ ਪਹਿਲਾ ਦਿਨ ਸੀਗਾ ਜਦੋਂ ਜਹਿਰ ਚ ਗੁਜ਼ਰਿਆ, ਉਸ ਦਿਨ ਠੰਡੇ ਦਿਮਾਗ ਨਾਲ ਸੋਚ ਲੈਂਦੇ ਆ ਮੁੰਡਾ ਨਹੀਂ ਮਰਦਾ ਜੀ। ਬਿਲਕੁਲ ਅੱਜ ਸੋਚ ਰਹੇ ਹੋ ਨਾ ਕਿ ਜੇ ਅੱਗੇ ਵਧੇ ਤਾਂ ਨੁਕਸਾਨ ਬਹੁਤ ਵੱਡਾ ਹੋਏਗਾ, ਉਹ ਸਿੱਧੀਆਂ ਹੀ ਮਾਰਨਗੇ। ਪਿੱਛੇ ਮੁੜਦੇ ਆ ਤਦ ਵੀ ਕੋਈ ਕਦਰ ਨਹੀਂ ਰਹਿਣੀ। ਤਾਂ ਗੱਲ ਇਹ ਹੈ ਕਿ ਆਹ ਚੀਜ਼ ਮੈਂ ਬਕਾਇਦਾ ਤੌਰ ਤੇ ਸਵਾਲ ਚੁੱਕੇ ਨੇ ਕਿ ਤੁਸੀਂ ਲੀਡਰ ਹੋ, ਤੁਹਾਡੀਆਂ ਦਾੜੀਆਂ ਜਿਹੜੀਆਂ ਉਹ ਧੁੱਪ 'ਚ ਚਿੱਟੀਆਂ ਨਹੀਂ ਹੋਈਆਂ, ਸੰਘਰਸ਼ਾਂ 'ਚ ਹੋਈਆਂ ਨੇ। ਤੁਹਾਨੂੰ ਤਿਆਰੀ ਦਿਸ ਜਾਣੀ ਚਾਹੀਦੀ ਸੀਗੀ। ਤੁਸੀਂ ਸਰਕਾਰ ਦਾ ਰੁਖ ਭਾਪ ਲੈਂਦੇ ਤਾਂ ਬਹੁਤ ਨੁਕਸਾਨ ਹੋਣੋਂ ਬਚ ਜਾਣਾ ਸੀਗਾ। ਹੁਣ ਵੀ ਤਾਂ ਬੈਠੇ ਆ ਨਾ ਟਿਕ ਕੇ। ਬਿਲਕੁਲ ਜੀ। ਤੇ ਉਦੋਂ ਤਾਂ ਸਗੋਂ ਡਰ ਹੀ ਦੁੱਗਣਾ ਸੀ, ਤੁਹਾਡਾ ਡਰ ਹੀ ਦੁੱਗਣਾ ਸੀ ਕਿ ਅਸੀਂ ਬੈਠੇ ਆ, ਲੈ ਡੀਕਦੇ ਆ, ਤੁਹਾਨੂੰ ਕੀ ਕਰੋਗੇ। ਉਹਨਾਂ ਨੇ ਵਿਸ਼ਦੇ ਫਿਰਨਾ ਸੀਗਾ ਤੁਹਾਡੇ ਕਦਮਾਂ 'ਚ। ਇਹ ਕੁਝ ਗੱਲਾਂ ਨੇ, ਇਹ ਕੁਝ ਸਵਾਲ ਨੇ ਜੀ ਕਿ ਭਾਈ ਅੱਜ ਵਾਲਾ ਪ੍ਰੋਗਰਾਮ ਤੇ ਨਹੀਂ ਦਿੱਤਾ। ਮੈਂ ਵਾਰ-ਵਾਰ ਕਹਿਣਾ ਮੈਂ ਇਸ ਹੱਕ 'ਚ ਨਹੀਂ ਆ, ਅਤੇ ਇਸ ਹੱਕ ਦੇ ਵਿੱਚ ਆ ਕਿ ਜੇ ਦਿੱਲੀ ਜਾ ਕੇ ਹੀ ਸਭ ਕੁਝ ਹੁੰਦਾ ਤੇ ਦਿੱਲੀ ਤਾਂ ਤੁਸੀਂ ਚੋਰੀ ਟ੍ਰੇਨਾਂ ਰਾਹੀਂ ਵੀ ਨਿਕਲ ਸਕਦੇ ਹੋ ਜਥੇ ਬਣਾ ਕੇ ਅੱਜ ਵੀ, ਔਰ ਸਿੱਧਾ ਮਤਲਬ ਕਿ ਚੰਡੀਗੜ੍ਹੋਂ ਵੀ ਨਿਕਲ ਸਕਦੇ ਹੋ ਤੁਸੀਂ ਜੀ। ਮਤਲਬ ਕਿ ਉਹ ਤੁਹਾਡੀ ਰਣਨੀਤੀ ਹੈ। ਤੁਸੀਂ, ਮੈਂ ਨਹੀਂ ਕਹਿੰਦਾ ਕਿ ਤੁਸੀਂ ਉਧਰ ਜਾਓ ਹੀ ਜਾਓ, ਮੈਂ ਤਾਂ ਗੱਲ ਕਹਿਣਾ ਕਿ ਇਹਨਾਂ ਚੀਜ਼ਾਂ ਨੂੰ ਸਗੋਂ ਤੁਸੀਂ ਅਗਾਊ ਜੇ ਭਾਂਸ ਲੈਂਦੇ, ਭਾਂਪ ਲੈਂਦੇ ਤਾਂ ਬਹੁਤ ਹੱਦ ਤੱਕ ਬਚਾਅ ਹੋ ਜਾਣਾ ਸੀਗਾ। ਅੰਦੋਲਨ ਚੱਲਦੇ ਵੀ ਹੁੰਦੇ ਆ, ਅੰਦੋਲਨ ਫੇਲ ਵੀ ਹੁੰਦੇ ਆ ਪ੍ਰਵੀਨ ਜੀ, ਅੰਦੋਲਨ ਦੁਬਾਰਾ ਫੇਰ ਉੱਠਦੇ ਹੁੰਦੇ ਆ। ਇਹ ਅੰਦੋਲਨਾਂ ਦੀ ਗਾਥਾ ਹੈ। ਖੈਰ ਸ਼ੁਭਕਰਨ ਸਿੰਘ ਦਾ ਸੰਸਾਰ ਹੋ ਗਿਆ ਜੀ। ਸੰਘਰਸ਼ਾਂ 'ਚ ਮਰਹਲੇ ਆਉਂਦੇ ਆ ਜੀ, ਅਲੱਗ-ਅਲੱਗ ਤਰ੍ਹਾਂ ਦੇ ਜੀ। ਬਿਲਕੁਲ ਇਹ ਪੜਾਅ ਹੁੰਦੇ ਨੇ ਸੰਘਰਸ਼ਾਂ ਦੇ। ਕਦੇ ਕੋਈ ਫੇਲ ਹੋ ਗਿਆ, ਕਦੇ ਕੋਈ ਡਾਊਨ ਹੋ ਗਿਆ, ਕਦੇ ਕਾਮਯਾਬ ਹੋ ਗਿਆ। ਇਹ ਸਾਰੀਆਂ ਚੀਜ਼ਾਂ ਨੇ ਕਿਉਂਕਿ ਅੰਦੋਲਨ ਗਤੀਸ਼ੀਲ ਰਹਿੰਦੇ ਨੇ ਹਮੇਸ਼ਾ। ਖੈਰ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਸਭ ਕੁਝ ਦੇਖੀਆਂ ਨੇ, ਤਾਂ ਹੁਣ ਅੱਗੇ ਦੇਖੋ। ਪਰ ਹੋ ਗਿਆ 3 ਤਰੀਕ ਤੱਕ ਗੱਲ ਜਿਹੜੀ ਹੈ ਉਹ ਹੁਣ ਖੜੀ ਰਹੇਗੀ, ਤਾਂ ਅੱਗੇ ਵੇਖੋ ਕਿਸ ਤਰ੍ਹਾਂ ਦਾ ਫੈਸਲਾ ਲੈਂਦੇ ਆ। ਮੇਰੇ ਖਿਆਲ ਦੇ ਨਾਲ ਜੋ ਵੀ ਹੁਣ ਹੋਏਗਾ ਭੋਗ ਤੋਂ ਬਾਅਦ ਹੀ ਹੋਏਗਾ ਜੀ। ਬਿਲਕੁਲ ਮਿੰਟੂ ਜੀ, ਪਰ ਰੌਲਾ ਇਹ ਨਾ ਵੀ ਆਪਣੇ ਕਈ ਵਾਰੀ ਆਪਣੇ ਤਗਮੇ ਵੀ ਤਿਆਰ ਰੱਖਦੇ ਆ ਨਾ। ਜੇ ਕੋਈ ਬੰਦਾ ਕਹਿੰਦਾ ਕਿ ਭਾਈ ਆਪਣੀ ਰਣਨੀਤੀ ਦੀ ਪੜਚੋਲ ਕਰੋ, ਵਿਚਾਰੋ, ਨੁਕਸਾਨ ਨਾ ਹੋ ਜੇ, ਉਹਨੂੰ ਕਹਿੰਦਾ ਤੂੰ ਡਰਪੋਕ ਆ, ਤੂੰ ਗੱਦਾਰ ਆ, ਦਿੱਲੀ ਤੋਂ ਡਰ ਗਿਆ, ਜੇ ਆ ਵੋ ਹੈ। ਸੋ ਇਹ ਪਰ ਆਗੂਆਂ ਤੇ ਐਸਾ ਦਬਾਅ ਨਹੀਂ ਹੋਣਾ ਚਾਹੀਦਾ। ਆਗੂਆਂ ਨੇ ਰਣਨੀਤੀ ਬਹੁਤ ਦੂਰਦਰਸ਼ੀ ਤਰੀਕੇ ਦੇ ਨਾਲ ਘੜੀ ਹੋਣੀ ਚਾਹੀਦੀ। ਉਹਨਾਂ ਨੇ ਨੁਕਸਾਨ ਨੂੰ ਵੀ ਵੇਖਣਾ, ਉਹਨਾਂ ਨੇ ਟੇਬਲ ਟਾਕ ਤੇ ਆਪਣੀ ਕੂਟਨੀਤਿਕ ਅਪਰੋਚ ਨੂੰ ਵੀ ਵੇਖਣਾ ਜੀ। ਦੇਖੋ ਜਿਹੜੇ ਕਿਸਾਨ ਆਗੂ ਆ, ਕਿਸਾਨ ਅੰਦੋਲਨ ਜਿਹੜੇ ਹੁੰਦੇ ਆ ਨਾ, ਕਿਸਾਨ ਅੰਦੋਲਨ ਕੋਈ ਮਤਲਬ ਕਿ ਚੜੋ ਖੱਤੀ ਵਾਲੇ ਨਹੀਂ ਹੁੰਦੇ। ਤਾਂ ਚਲੋ ਹੁਣ ਥੋੜੀ ਤਸਵੀਰ ਬਦਲ ਰਹੀ ਹੈ, ਪੰਜਾਬ ਦੀ ਤਸਵੀਰ ਥੋੜੀ ਜਿਹੀ ਵੱਖਰੀ ਕਿਸਮ ਦੀ ਆ। ਜਦੋਂ ਟਕੈਤ ਨੇ ਜਾ ਕੇ ਵੋਟ ਕਲੱਬ ਮੰਨ ਲਿਆ ਸੀਗਾ, ਤੁਹਾਨੂੰ ਸ਼ਾਇਦ ਪਤਾ ਹੋਏਗਾ ਇੰਦਰਾ ਗਾਂਧੀ ਦੀ ਪਹਿਲੀ ਬਰਸੀ ਸੀਗੀ। ਹਾਂਜੀ ਆਪਾਂ ਗੱਲ ਕੀਤੀ, ਵੇਲੇ ਮਨਾਈ ਜਾਣੀ ਸੀ, ਠੀਕ ਹੈ ਨਾ। ਤਾਂ ਜੇਕਰ ਉਹ ਚਾਹੁੰਦੇ ਤਾਂ ਬਹੁਤ ਕੁਝ ਕਰ ਸਕਦੇ ਸੀਗੇ। ਹਾਂਜੀ ਬਿਲਕੁਲ। ਪਰ ਉਹਨਾਂ ਨੇ ਸਰਕਾਰ ਨਾਲ ਗੱਲਬਾਤ ਕੀਤੀ, ਸਰਕਾਰ ਨੇ ਕਿਹਾ ਕਿ ਠੀਕ ਹੈ, ਤਾਂ ਮਤਲਬ ਕਿ ਵਾਪਸ ਆ ਗਏ। ਸਰਕਾਰ ਨੇ ਗੋਲੀ ਵੀ ਨਹੀਂ ਚਲਾਈ, ਗੱਲ ਚਲਾਈ। ਉਹਨਾਂ ਨੇ ਵੀ ਕਿਹਾ ਕਿ ਠੀਕ ਹੈ। ਮਤਲਬ ਕਿ ਕਿਸਾਨ ਹੀ ਨਹੀਂ ਹੁੰਦਾ ਕਿ ਦਿੱਲੀ ਜਾ ਕੇ ਉਹਨੇ ਕੋਈ ਤੋਪਾਂ ਹੀ ਮਾਰਨੀਆਂ। ਹਾਂਜੀ। ਪਰ ਇਹ ਗੱਲ ਜਿਹੜੀ ਹੈ ਨਾ, ਤੁਸੀਂ ਸਮਝ ਰਹੇ ਹੋ, ਚਲੋ ਚੰਗੀ ਗੱਲ ਆ। ਕੁਝ ਕੁ ਲੋਕ ਪੰਜਾਬ ਦੇ ਹਿਰਦ ਉਹ ਸਮਝਦੇ ਆ
ਉਹਨੂੰ ਆਗੂ ਸਮਝਦੇ ਆ। ਹੂੰ ਪਰ ਬਹੁਤੇ ਲੋਕ ਜਿਹੜੇ ਆ ਉਹ ਹੁੰਦੇ ਆ ਲਾਲਾ ਲਾਲਾ ਕਰਨ ਵਾਲੇ, ਹੂੰ ਨਾ ਉਹਨਾਂ ਨੂੰ ਮੰਗਾਂ ਦਾ ਪਤਾ, ਨਾ 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 ਮੰਗਾਂ ਦੇ ਬਜਟ ਦਾ ਪਤਾ ਹੁੰਦਾ, ਨਾ ਨੁਕਸਾਨ ਦਾ ਹੀ ਪਤਾ। ਨਾ ਮੰਗਾਂ ਦੇ ਮੰਤਰਾਲੇ ਦਾ ਪਤਾ ਹੁੰਦਾ। ਹੂੰ ਮੈਂ ਇਸ ਗੱਲ ਨੂੰ, ਮੇਰੇ ਕੋਲ ਵੀਡੀਓ ਡਾਊਨਲੋਡ ਹੈਗੀ ਆ, ਜੀ ਇੱਕ ਬੀਬੀ ਪੱਤਰਕਾਰ ਆ, ਉਹਨਾਂ ਦਾ ਕੰਮ ਹੈ, ਚਲੋ ਗੋਦੀ ਮੀਡੀਆ, ਚਾਹੇ ਕੋਈ ਵੀ ਗੋਦੀ ਮੀਡੀਆ ਜੋ ਮਰਜ਼ੀ ਹੈ, ਹਾਂਜੀ ਹਾਂਜੀ ਉਹਨਾਂ ਨੇ ਤਾਂ ਉਹ ਆ ਨੈਰੇਟਿਵ ਕੇ ਬਣਾਉਣਗੇ। MSP ਦੀ ਪਰਿਭਾਸ਼ਾ ਪੁੱਛ ਰਹੀ ਹੈ। ਹੂੰ 6-7 ਮੁੜੇ ਆ, ਹੂੰ ਉਹ ਕਹਿੰਦੇ ਜੀ ਸਾਨੂੰ ਨਹੀਂ ਪਤਾ, ਬਸ ਅਸੀਂ ਤਾਂ ਦਿੱਲੀ ਜਾਣਾ, ਲਓ ਕਰ ਲਓ ਗੱਲ। ਹੂੰ ਤੁਹਾਨੂੰ ਇਹ ਨਹੀਂ ਪਤਾ ਕਿ MSP ਦੀ ਅਸਲ ਪਰਿਭਾਸ਼ਾ ਕੀ ਆ, MSP ਦੀ ਫੁੱਲ ਫਾਰਮ ਕੀ ਆ। ਆਦੇ ਵਾਸਤੇ ਬੇਸਿਕ ਜਾਣਕਾਰੀ ਤਾਂ ਕਿਤੇ ਨਾ ਕਿਤੇ ਲੀਡਰ ਦਾ ਵੀ ਕਸੂਰ ਹੈ ਹੈਗਾ ਬਿਲਕੁਲ। ਕਿ ਜਿਹੜੇ ਬੰਦਿਆਂ ਨੂੰ ਤੁਸੀਂ ਪਿੱਛੇ ਲਾ ਰਹੇ ਹੋ, ਘੱਟੋ ਘੱਟ ਉਹਨਾਂ ਨੂੰ ਦੱਸੋ ਤੇ ਤੁਸੀਂ ਉਸ ਸੰਬੰਧਤ ਮੰਗਾਂ ਦੇ ਖਰੜੇ ਬਾਰੇ ਤੇ ਐਜੂਕੇਟ ਕਰੋ ਨਾ, ਅਵੇਅਰ ਕਰੋ ਨਾ। ਬਿਲਕੁਲ। ਤਾਂ ਇਹ ਜਿਹੜੀ ਗੱਲ ਹੈ ਕਿਤੇ ਨਾ ਕਿਤੇ ਸਾਰੇ ਪਾਸੇ ਤੋਂ ਸੋਚਣ ਵਿਚਾਰਨ ਵਾਲੀ ਹੈ ਕਿ ਅੰਦੋਲਨ ਇਹ ਨਹੀਂ ਹੁੰਦਾ ਕਿ ਅੰਦੋਲਨ ਦਾ ਮਤਲਬ ਅੰਤਪ ਨਹੀਂ ਹੈ। ਅੰਦੋਲਨ ਹਮੇਸ਼ਾ ਸਬਰ ਨਾਲ, ਅੰਦੋਲਨ ਜਿਹੜੇ ਰਣਨੀਤੀ ਨਾਲ ਕੀਤੇ ਜਾਂਦੇ, ਜਿੱਤੇ ਜਾਂਦੇ। ਬਿਲਕੁਲ। ਨਾਲੇ ਆਪਣੇ ਕੋਲੇ ਆਪਣੇ ਅੰਦੋਲਨ ਦੀ ਪਿਛਲੇ ਦੀ ਮਿਸਾਲ ਹੈਗੀ ਹੈ ਕਿ ਉਹ ਕਿਵੇਂ ਜਿੱਤਿਆ ਗਿਆ ਜਾਂ ਕਿਵੇਂ ਲੜਿਆ ਗਿਆ ਸੀ। ਜੀ ਤੇ ਮਿੰਟੂ ਜੀ ਅਗਲੀ ਖਬਰ। ਵੈਸੇ ਮੈਂ ਵੈਸੇ ਜਿੱਤ ਨਹੀਂ ਮੰਨਦਾ, ਉਹਨੂੰ ਮਾਫ ਕਰਨਾ। ਹਾਂਜੀ ਹਾਂਜੀ ਉਹ ਇੱਕ ਪੜਾਅ ਖਤਮ ਹੋਇਆ, ਦੂਸਰਾ ਸ਼ੁਰੂ ਹੋ ਗਿਆ, ਕਿਉਂਕਿ ਜੇ ਜਿੱਤ ਹੀ ਜਾਂਦੇ ਤਾਂ ਫਿਰ ਇਹਨਾਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਉਹ ਨਹੀਂ ਸੀਗਾ। ਜੀ ਮਤਲਬ ਕਿ ਠੀਕ ਹੈ, ਖੇਤੀ ਕਾਨੂੰਨਾਂ ਤੇ ਇੱਕ ਬਹਿਸ ਹੋ ਸਕਦੀ ਹੈ ਕਿ ਖੇਤੀ ਕਾਨੂੰਨਾਂ ਤੇ ਅੰਦੋਲਨ ਉੱਠਿਆ ਸੀ, ਖੇਤੀ ਕਾਨੂੰਨ ਤਾਂ ਉਹਨਾਂ ਨੇ ਵਾਪਸ ਲੈ ਲਏ, ਪਰ ਅੰਦੋਲਨ ਖਤਮ ਇਸ ਕਰਕੇ ਨਹੀਂ ਹੋਇਆ ਕਿਉਂਕਿ ਐਡੀਸ਼ਨਲ ਮੰਗਾਂ ਸ਼ਾਮਲ ਕਰ ਲਈਆਂ ਇਹਨਾਂ ਨੇ। ਜੀ ਜੀ ਤਾਂ ਉਹ ਐਡੀਸ਼ਨਲ ਮੰਗਾਂ ਜਿਹੜੀਆਂ ਜਿਉਂਦੀਆਂ ਪਿਓ ਨੇ, ਜਿਹਦੇ ਚ MSP ਵੀ ਹੈ। ਜੀ ਸੁਖ ਵਿਲਾਸ ਦੇ ਬਾਰੇ ਪਹਿਲਾਂ ਤਾਂ ਕਾਫੀ ਖਬਰਾਂ ਆਉਂਦੀਆਂ ਹੁੰਦੀਆਂ ਸੀ, ਵਿੱਚ ਦੀ ਠਹਿਰਾਜ ਆ ਗਿਆ। ਇੱਕ ਬਾਦਲ ਸਾਹਿਬ ਦੀ, ਸੁਖਬੀਰ ਬਾਦਲ ਸਾਹਿਬ ਦੀ ਇੰਟਰਵਿਊ ਕਾਫੀ ਵਾਇਰਲ ਹੋਈ ਸੀ, ਕਹਿੰਦੇ ਉਹ ਕਹਿੰਦੇ ਹਾਂ ਮੇਰੀਆਂ ਬੱਸਾਂ ਵੀ ਹੈਗੀਆਂ, ਮੇਰੇ ਹੋਟਲ ਵੀ ਹੈਗੇ ਆ। ਹੁਣ ਕਹਿੰਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸੁਖ ਵਿਲਾਸ ਦਾ ਕੋਈ ਚਿੱਠਾ ਖੋਲਿਆ ਜੀ? ਹਾਂਜੀ ਦੇਖੋ, ਇਹ ਸੁਖ ਵਿਲਾਸ ਦਾ ਚਿੱਠਾ ਪ੍ਰਵੀਨ ਜੀ ਇਹੋ ਹੀ ਆ ਕਿ ਇਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਮਾਨ ਸਾਹਿਬ ਨੇ ਅੱਜ, ਉਹ ਕੁਝ ਇੰਟਰਸਟਿੰਗ ਵੀ ਨੇ। ਮਤਲਬ ਕਿ ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹ ਜਿਹੜੀ ਜ਼ਮੀਨ ਸੀਗੀ ਪਲਨਪੁਰ ਵਾਲੀ, ਇਹ ਬਾਦਲਾਂ ਨੇ 85 ਚ ਲਈ, ਸ਼ਾਇਦ 86 ਕਨਾਲਾ ਜ਼ਮੀਨ ਸੀ। ਤੇ ਇਸ ਤੱਥ ਦਾ ਕਿਸੇ ਨੂੰ ਪਤਾ ਨਹੀਂ ਸੀ ਇਹ ਜ਼ਮੀਨ ਕਦੋਂ ਲਈ ਗਈ ਹੈ। ਫਿਰ ਇਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਇਹਨਾਂ ਦੇ ਪਹਿਲਾਂ ਇੱਥੇ ਮੁਰਗੀ ਖਾਨੇ ਹੁੰਦੇ ਸੀਗੇ ਜੀ। ਫਿਰ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਜਦੋਂ ਪਾਵਰ ਹਾਸਲ ਕਰ ਲਈ ਤਾਂ ਫਿਰ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੰਪਨੀ ਬਣਾਈ ਆਪਣੀ, ਜਿਹੜੀ ਸੀਗੀ ਇਕੋ ਗ੍ਰੀਨ ਕੁਛ ਟੂਰਿਸਟ ਲਿਮਟਿਡ, ਕੁਛ ਇਸ ਤਰ੍ਹਾਂ ਦੀ ਸੀਗੀ, ਰਿਜ਼ੋਰਟ ਲਿਮਟਿਡ, ਕੁਛ ਇਸ ਤਰ੍ਹਾਂ ਦੀ। ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਉਹ ਇਕੋ ਟੂਰਿਜ਼ਮ ਪਾਲਿਸੀ ਸੀਗੀ ਉਹਨੂੰ ਸੋਧ ਕੇ ਤੇ ਫਿਰ ਉਹਦੇ ਚ ਕੁਝ ਪ੍ਰੋਵੀਜ਼ਨ ਇਸ ਤਰ੍ਹਾਂ ਦੇ ਪਾ ਕੇ ਉੱਥੇ ਉਸਾਰੀ ਖੋਲੀ, CLU ਲਿਆ, ਤੇ ਜਿਵੇਂ ਆਖਰੀ ਇੱਕ ਲੱਗੀ ਇਹਨਾਂ ਨੇ ਫਿਰ ਉਹਨੂੰ ਬੰਦ ਕਰ ਦਿੱਤਾ ਕਿ ਕੋਈ ਹੋਰ ਵੀ ਕੰਮ ਨਾ ਕਰਨਾ। ਪਰ ਇੰਟਰਸਟਿੰਗ ਜਿਹੜੀ ਜਾਣਕਾਰੀ ਦਿੱਤੀ ਹੈ, ਜੋ ਅੱਜ ਤੱਕ ਮੈਨੂੰ ਨਹੀਂ ਸੀ ਪਤਾ, ਕਮ ਸੇ ਕਮ ਇਮਾਨਦਾਰੀ ਨਾਲ ਕਹਾਂ ਮੈਂ, ਤਾਂ ਇਹ ਗੱਲ ਕਹੀ ਇਹਨਾਂ ਨੇ ਕਿ ਜਿਹੜੇ ਇਹਨਾਂ ਨੂੰ ਇਨਸੈਂਟਿਵ ਦਿੱਤੇ ਗਏ, ਫਾਇਦੇ ਦਿੱਤੇ ਗਏ, ਮਸਲਨ ਬਿਜਲੀ ਚੋਂ, GST ਵੈਟ ਦੇ ਵਿੱਚੋਂ ਜਾਂ ਕੁਝ ਹੋਰ, ਤਾਂ ਉਹ 10 ਸਾਲਾਂ ਵਾਸਤੇ 108 ਕਰੋੜ ਰੁਪਈਆ ਬਣਦਾ। ਯਾਨੀ 1 ਅਰਬ 8 ਕਰੋੜ ਰੁਪਈਏ ਦੇ ਇਨਸੈਂਟਿਵ। ਤਾਂ ਇਹਨਾਂ ਨੇ ਕਿਹਾ ਕਿ ਬਈ ਅਸੀਂ ਹੁਣ ਜਿਹੜੇ ਉਹ ਅਫਸਰ ਸੀਗੇ ਉਸ ਵੇਲੇ ਦੇ ਜਾਂ ਜੋ ਵੀ ਆ ਅਸੀਂ ਕਰਾਂਗੇ। ਪਰ ਆਪਾਂ ਨੂੰ ਪਤਾ ਮਾਨ ਸਾਹਿਬ ਠੀਕ ਆ, ਇਹ ਤੱਥ ਕੱਢ ਕੇ ਲਿਆਏ ਆ, ਅਕਾਲੀਆਂ ਦਾ ਹੁਣ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ ਇਹਦੇ ਤੇ। ਠੀਕ ਹੈ ਜੀ। ਮੈਂ ਤਾਂ ਸੋਚਦਾ ਸੀ ਸ਼ਾਇਦ ਇੱਕ ਹੋਰ ਮਾਣਾ ਨਹੀਂ ਦਾ ਕੇਸ ਆ ਜਾਊਗਾ, ਪਰ ਉਹਨਾਂ ਦਾ ਤਾਂ ਪ੍ਰਤੀਕਰਮ ਵੀ ਨਹੀਂ ਆ ਰਿਹਾ। ਕਿਉਂਕਿ ਐਤਕੀ ਇਹਨਾਂ ਨੇ, ਜੇ ਆਪਾਂ ਦੇਖੀਏ ਨਾ, ਦਸਤਾਵੇਜ਼ ਦੀ ਚੰਗੀ ਗੇਮ ਖੇਡੀ ਹੈ। ਇਹਨਾਂ ਨੇ ਸਾਰੇ ਕਾਗਜ਼ ਜਿਹੜੇ ਸੀਗੇ ਉਹ ਕੱਲਾ ਕਾਗਜ਼ ਕੱਢ ਕੇ ਲਿਆ ਕੇ ਤੇ ਪ੍ਰੈਸ ਕਾਨਫਰੰਸ 'ਚ ਰੱਖ ਦਿੱਤਾ। ਪਰ ਚਲੋ ਠੀਕ ਆ, ਅੱਧੀਆਂ ਗੱਲਾਂ ਅਸੀਂ ਜਾਣਦੇ ਸੀ ਇਹਦੇ ਬਾਰੇ ਜੀ। ਹਿੰਦੁਸਤਾਨ ਟਾਈਮਜ਼ ਨੇ ਸ਼ੇਅਰ ਬੀਬਾ ਬਾਦਲ ਦੇ ਕਿੰਨੇ ਆ,
ਤੇ ਸੁਖਬੀਰ ਬਾਦਲ ਦੇ ਕਿੰਨੇ ਆ, ਉਹਦੇ ਤੇ ਪਹਿਲਾਂ ਹੀ ਇੱਕ ਦੋ ਸਟੋਰੀਆਂ ਜਿਹੜੀਆਂ ਲਾਈਆਂ ਹੋਈਆਂ ਸੀਗੀਆਂ ਉਸ ਵੇਲੇ। ਜੀ ਜੀ। ਹੁਣ ਮਸਲਾ ਤੇ ਇਹ ਆ ਕਿ ਜੋ ਤੁਸੀਂ ਦੱਸ ਕੇ ਗਏ ਹੋ ਮਾਨ ਸਾਹਿਬ, ਹੂੰ ਹੂੰ ਉਹ ਇੱਕ ਰੋਗ ਆ। ਹੂੰ ਰੋਗ ਦੱਸ ਦਿੱਤਾ ਤੁਸੀਂ ਕਿ ਬਿਲਕੁਲ ਯਾਰ ਇੱਥੇ ਬੰਦੇ ਕੀ ਕਰਦੇ ਆ ਕਿ ਬਿਜ਼ਨਸ ਨਾਲ ਰਨ ਕਰਦੇ ਆ, ਨਾਲ ਪੋਲਿਟਿਕਸ ਕਰਦੇ ਆ। ਹੂੰ ਜਦੋਂ ਪਾਵਰ ਚ ਆ ਜਾਂਦੇ ਆ, ਆਪਦੇ ਮਨ ਮਾਫਿਕ ਨੀਤੀਆਂ ਬਣਾ ਕੇ ਆਪਣੇ ਬਿਜ਼ਨਸ ਨੂੰ ਫੇਵਰ ਦਿੰਦੇ ਨੇ। ਆਹੀ ਰੋਗ ਹੈ ਨਾ। ਜੀ ਜੀ। ਹੁਣ ਇਸ ਵੇਲੇ ਵੀ ਕਿੰਨੇ ਬਿਜ਼ਨਸਮੈਨ ਹੈ, ਖੁਦ ਜੀ। ਇਹਨਾਂ ਦੇ ਵਿੱਚ ਸਭ ਤੋਂ ਵੱਡਾ ਬਿਜ਼ਨਸਮੈਨ ਬੈਠਾ ਕੁਲਵੰਤ ਸਿੰਘ ਮਾਲੀ ਵਾਲਾ, ਹਾਂਜੀ ਹਾਂਜੀ ਬਿਲਕੁਲ। ਤੇ ਜਿਹਨੇ ਆਪ ਮੰਨਿਆ ਸੀ ਕਿ ਮੇਰੇ ਵੱਲ ਬਕਾਇਆ ਖਲੋਤਾ ਹੈ ਹੂੰ ਕਰੋੜਾਂ ਦਾ ਨਹੀਂ, ਗਾਂ ਹੀ ਹੋਣੀ, ਸੈਂਕੜੇ ਕਰੋੜਾਂ ਦਾ ਕਹਿ ਲਓ, ਹਾਂਜੀ। ਕਿਉਂਕਿ ਉਹਨਾਂ ਨੇ ਸਰਕਾਰੀ ਜਾਇਦਾਦ ਜਿਹੜੀ ਹੈ ਉਹ ਲੰਬੇ ਸਮੇਂ ਤੋਂ ਵਰਤੀ ਹੈ। ਹੁਣ ਗੱਲ ਇਹ ਆ ਕਿ ਤੁਸੀਂ ਰੋਗ ਦੱਸ ਗਏ ਹੋ, ਜੀ ਇਸ ਰੋਗ ਵਾਸਤੇ ਕੋਈ ਤਵੀਤ, ਕੋਈ ਜੜੀ ਬੂਟੀ ਜਾਂ ਕੋਈ ਐਲੋਪੈਥੀ ਜਾਂ ਕੋਈ ਆਪਰੇਸ਼ਨ ਉਹ ਤੇ ਦੱਸ ਦਿਓ ਨਾ, ਕਿ ਬਿਜ਼ਨਸ ਨੂੰ ਪਾਵਰ ਤੋਂ ਜਾਂ ਪੋਲਿਟਿਕਸ ਤੋਂ ਅੱਡ ਕਿਵੇਂ ਕੀਤਾ ਜਾਵੇ। ਇੱਥੇ ਇੱਕ ਬਹਿਸ ਹੁੰਦੀ ਹੈ ਕਿ ਧਰਮ ਨੂੰ ਸਿਆਸਤ ਤੋਂ ਅੱਡ ਕਰਨਾ ਚਾਹੀਦਾ ਇੰਡੀਆ 'ਚ, ਜਿਵੇਂ ਵੈਸਟਰਨ 'ਚ ਹੈ। ਜੀ ਜੀ। ਮੈਂ ਕਹਿੰਦਾ ਕਿ ਬਿਜ਼ਨਸ ਨੂੰ ਅੱਡ ਕਰਨਾ ਚਾਹੀਦਾ ਸਭ ਤੋਂ ਪਹਿਲਾਂ, ਕਿਉਂਕਿ ਦੇਖੋ ਇਹ ਕੀਤਾ ਜਾ ਸਕਦਾ ਹੈ, ਇਹ ਕੀਤਾ ਜਾ ਸਕਦਾ ਹੈ, ਪਰ ਇਹ ਸਾਰੀਆਂ ਪਾਰਟੀਆਂ ਇਸ ਕਰਕੇ ਨਹੀਂ ਕਰਦੀਆਂ ਕਿਉਂਕਿ ਪਾਰਟੀਆਂ ਚੱਲਦੀਆਂ ਹੀ ਬਿਜ਼ਨਸਮੈਨਾਂ ਦੇ ਸਿਰ ਤੋਂ ਹੈ ਨਾ। ਜੀ। ਨਰਿੰਦਰ ਮੋਦੀ ਕਿਹਦੇ ਸਿਰ ਤੋਂ ਚੱਲਿਆ? ਅਰਵਿੰਦ ਕੇਜਰੀਵਾਲ ਕਿਹਦੇ ਸਿਰ ਤੋਂ ਚੱਲਿਆ ਸੀ? ਭਗਵੰਤ ਮਾਨ ਨੂੰ ਕਿਸਨੇ ਸਪੋਰਟ ਕੀਤਾ? ਹਜ਼ੂਰ ਆਫ ਦੀ ਰਿਕਾਰਡ ਜਦ ਪਤਾ ਕਰੋਗੇ ਇਹਨਾਂ ਦੇ ਮਗਰ ਬਿਜ਼ਨਸਮੈਨ ਹੀ ਖਲੋਤੇ ਸਨ ਬਹੁਤ ਜੀ। ਗੱਲ ਇਹ ਹੈ ਕਿ ਅੱਜ ਵੀ ਮੈਂ ਤੁਹਾਨੂੰ ਨਾ ਬਾਏ ਨੇਮ, ਮੇਰੇ ਪੱਤਰਕਾਰ ਗੱਲਾਂ ਗੋਲਮੋਲ ਜੀਆਂ ਕਰ ਜਾਂਦੇ ਨੇ ਕਈ ਵਾਰ, ਕਿ ਮੈਂ ਤੁਹਾਨੂੰ ਬਾਏ ਨੇਮ ਦੱਸਿਆ ਕਿ ਸਭ ਤੋਂ ਵੱਡਾ ਕਾਰੋਬਾਰੀ ਇਹਨਾਂ ਦਾ ਮੋਹਾਲੀ ਤੋਂ, ਜਿਹੜਾ ਰਿਚ ਮਤਲਬ ਕਿ ਇਸ ਟਾਈਮ ਵਿਧਾਇਕ ਹੈ ਸਭ ਤੋਂ। ਹਾਂਜੀ, ਈਡੀ ਦੀਆਂ ਰੇਡਾਂ ਵੀ ਪਈਆਂ ਕਈ ਮਾਮਲਿਆਂ ਵਿੱਚ। ਉਹ ਤੇ ਚਲੋ ਹਾਂ, ਤੇ ਛੱਡੋ, ਗੱਜਨ ਮਾਜਰਾ ਕੌਣ ਸੀ? ਉਹ ਵੀ ਬਿਜ਼ਨਸਮੈਨ। ਕਿੰਨੇ ਗਣਾ ਦੇਵਾਂ ਤੁਹਾਨੂੰ ਮੈਂ ਇਹਨਾਂ ਦੇ ਬਿਜ਼ਨਸਮੈਨ ਜਿਹੜੇ ਆ। ਜੀ ਜੀ। ਹੁਣ ਗੱਲ ਇਹ ਆ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਹੋ ਸਕਦਾ ਕਿ ਸੈਪਰੇਸ਼ਨ ਹੋਵੇ, ਯਾਨੀ ਤੁਸੀਂ ਕਾਨੂੰਨ ਲਿਆਓ ਕੌਨਫਲਿਕਟ ਆਫ ਇੰਟਰਸਟ ਤੇ। ਜਿਵੇਂ ਤੁਸੀਂ ਛੱਡ ਕੇ ਆਏ ਨਾ ਕਮੇਟੀ, ਇਹ ਤਾਂ ਵੈਸੇ ਕਹਿੰਦੇ ਮੈਂ ਕਮੇਟੀ ਨਹੀਂ ਛੱਡ ਕੇ ਆਇਆ, ਤੁਹਾਨੂੰ ਕਮੇਟੀ ਨੇ ਛੱਡਤਾ ਸੀਗਾ, ਤੁਹਾਨੂੰ ਕੰਮ ਮਿਲਣੋਂ ਹਟ ਗਿਆ ਸੀਗਾ। ਬੱਬੂ ਮਾਨ ਦੀ ਫਿਲਮ ਦੇ ਵਿੱਚ 3-4 ਤੁਹਾਡੇ ਸੀਨ ਸੀ ਤੇ ਪ੍ਰਮੋਸ਼ਨ ਤੇ ਤੁਸੀਂ ਨਾਲ ਐਵੇਂ ਹੀ ਲੰਮਕੇ ਫਿਰਦੇ ਸੀਗੇ। ਤਾਂ ਗੱਲ ਇਹ ਆ ਕਿ ਜਿਵੇਂ ਤੁਸੀਂ ਕਹਿੰਦੇ ਹੋ ਕਿ ਬਿਲਕੁਲ ਮੈਂ ਆਪਣੀ ਉਹ ਗਾਇਕੀ ਦਾ ਜੋ ਵੀ ਸੀਗਾ ਪ੍ਰੋਫੈਸ਼ਨ ਛੱਡ ਕੇ ਆਇਆ, ਤਾਂ ਉਸੇ ਤਰ੍ਹਾਂ ਤੁਸੀਂ ਇੱਕ ਕਾਨੂੰਨ ਬਣਾ ਦਿਓ ਕਿ ਭਾਈ ਜੇ ਆਉਣਾ, ਜੇ ਇਲੈਕਸ਼ਨ ਲੜਨਾ, ਤਦ ਇਹ ਹੈ ਕਿ ਫਿਰ ਤੁਹਾਨੂੰ ਆਪਣਾ ਬਿਜ਼ਨਸ ਜਿਹੜਾ ਨਾ ਉਹ ਡਿਪਾਰਟਮੈਂਟ ਮਿਲੇਗਾ, ਨਾ ਜੋ ਪਾਵਰ ਦੇ ਵਿੱਚ ਆ ਕੇ ਜੇ ਤੁਸੀਂ ਉਹ ਕਰੋਗੇ ਕਿਸੇ ਵੀ ਕਿਸਮ ਦੇ ਕੋਈ ਫੇਵਰ ਕਰੋਗੇ ਤਾਂ ਭਾਈ ਤੁਹਾਡੇ ਤੇ ਆ ਸਜ਼ਾ ਹੋਏਗੀ, ਡਿਸਕੁਆਲੀਫਾਈ ਹੋਗੇ, ਨਾ ਇਲੈਕਸ਼ਨ ਨਹੀਂ ਲੜ ਸਕਦੇ ਤੁਸੀਂ। ਇਸ ਤਰ੍ਹਾਂ ਦਾ ਕਾਨੂੰਨ ਬਣਦਾ ਕਰ ਸਕਦਾ ਜਦ ਤੱਕ ਕੌਨਫਲਿਕਟ ਆਫ ਇੰਟਰਸਟ ਹੈ। ਉਹਦੇ ਲਈ ਇੱਕ ਚੋਰ ਮੋਰੀ ਹੈ ਬਈ, ਮਤਲਬ ਕਿ ਮਨਪ੍ਰੀਤ ਬਾਦਲ ਜਿਹੜਾ ਹੈ ਉਹ ਟਰਾਂਸਪੋਰਟਰ ਵੀ ਹੈ, ਉਹ ਖਜ਼ਾਨਾ ਮੰਤਰੀ ਵੀ ਹੈ, ਉਹ ਇੱਕ ਵਾਰੀ ਟੈਕਸ ਮਾਫ ਕਰ ਦਿੰਦਾ ਹੈ, ਜਦ ਦੂਜੀ ਵਾਰੀ ਫਾਈਲ ਆਈ ਮੇਰੇ ਵਰਗੇ ਨੇ ਰੌਲਾ ਪਾਇਆ ਕਿ ਚਲੋ ਇੱਕ ਵਾਰੀ ਕਰੋਨਾ ਕਾਲ ਦੇ ਦੌਰਾਨ ਤੁਸੀਂ ਕਰ ਦਿੱਤਾ, ਹੁਣ ਤੁਸੀਂ ਦੂਜਾ ਵੀ ਲਾਉਣ ਨੂੰ ਫਿਰਦੇ ਹੋ ਜਿਹੜਾ ਪਹਿਲਾਂ, ਤੇ ਖੁਦ ਤੁਸੀਂ ਖਜ਼ਾਨਾ ਮੰਤਰੀ ਤੇ ਖੁਦ ਤੁਸੀਂ ਟਰਾਂਸਪੋਰਟਰ, ਜੇ ਨਹੀਂ ਤੇ ਦੱਸ ਦਿਓ ਕਿਉਂਕਿ ਮੈਂ ਪੇਟੀ ਸੀਗਾ ਕਿ ਤੁਹਾਡੀ ਤਾਂ ਆਪਣੀ ਟਰਾਂਸਪੋਰਟ ਹੈ। ਉਹ ਫਾਈਲ ਵਿੱਚ ਫਿਰ ਰੌਲਾ ਪੈ ਗਿਆ, ਫਾਈਲ ਵਿੱਚ ਰਹਿ ਗਈ। ਸੋ ਇਹ ਜਿਹੜੀ ਮਤਲਬ ਕਿ ਬਿਮਾਰੀ ਹੈ ਨਾ, ਇਹਨੂੰ ਜੜੋਂ ਕੱਢਣ ਦੀ ਜ਼ਰੂਰਤ ਹੈ ਜੀ। ਤੇ ਮੈਨੂੰ ਜੀ ਅਕਾਲੀ ਦਲ ਦਾ ਕਹਿੰਦੇ ਭਾਜਪਾ ਨਾਲ ਗੱਠਜੋੜ ਨਹੀਂ ਹੋਵੇਗਾ, ਪਿਛਲੇ ਦਿਨਾਂ 'ਚ ਤਾਂ ਖਬਰਾਂ ਇਹ ਕੀਤੀਆਂ ਵੀ ਐਲਾਨ ਅੱਜ ਹੋਇਆ ਤੇ ਕੱਲ ਹੋਇਆ। ਨਹੀਂ, ਐਲਾਨ ਤੇ ਤਕਰੀਬਨ ਹੋ ਗਿਆ ਸੀਗਾ, ਜਦੋਂ ਮਤਲਬ ਕਿ ਦਿੱਲੀ ਉਹਨਾਂ ਨੇ ਜਾ ਕੇ ਉੱਥੇ ਬਹਿ ਗਏ, ਸਭ ਕੁਝ ਹੋ ਗਿਆ, ਅਮਿਤ ਸ਼ਾਹ ਨੇ ਮੰਨ ਲਿਆ ਔਨ ਦਾ ਰਿਕਾਰਡ ਕਿ ਹਾਂ ਭਾਈ
ਸਾਡੀ ਗੱਲਬਾਤ ਚੱਲ ਰਹੀ ਹੈ, ਹੂੰ 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 ਤਾਂ ਫਿਰ ਇਹਦੇ ਪਿੱਛੇ ਤਾਂ ਕੁਝ ਹੋਰ ਰਹਿ ਹੀ ਨਹੀਂ ਗਿਆ। ਜਦੋਂ ਇੱਕ ਦੇਸ਼ ਦਾ ਗ੍ਰਹਿ ਮੰਤਰੀ ਕਹਿੰਦਾ ਕਿ ਸਾਡੀ ਅਲਾਇੰਸ ਦੀ ਗੱਲ ਚੱਲ ਰਹੀ ਹੈ ਫਲਾਣੀ ਪਾਰਟੀ ਨਾਲ, ਹੂੰ ਪਰ ਹੋਇਆ ਕੀ ਕਿ ਜਿਸ ਦਿਨ ਇਹਨਾਂ ਨੇ ਐਲਾਨ ਕਰਨਾ ਸੀ ਹੂੰ ਇਹ ਦਿੱਲੀ ਬੈਠੇ ਸਨ, ਹੂੰ ਤੇ ਉਸੇ ਦਿਨ ਤੇ ਫਿਰ ਖਨੌਰੀ ਤੇ ਕਿਸਾਨ ਪਹੁੰਚ ਗਏ, ਸ਼ੰਭੂ ਤੇ ਕਿਸਾਨ ਪਹੁੰਚ ਗਏ। ਤਾਂ ਜਿਹੜੇ ਹੁਣ ਤੁਸੀਂ ਦੱਸੋ ਕਿ ਕਿਹੜੇ ਮੂੰਹ ਨਾਲ ਤੁਸੀਂ ਵਾਪਸ ਗੱਠਜੋੜ 'ਚ ਜਾਓਗੇ, ਜੀ ਕਿਉਂਕਿ ਤੁਸੀਂ ਕਿਸਾਨਾਂ ਲਈ ਛੱਡਿਆ ਸੀ ਗੱਠਜੋੜ, ਹੂੰ ਤੇ ਕਿਸਾਨ ਤੇ ਫਿਰ ਉੱਥੇ ਖਲੋਤੇ ਨੇ। ਮੈਂ ਤਾਂ ਹੀ ਤੁਹਾਨੂੰ ਕਿਹਾ ਨਾ, ਮਾਫ ਕਰਨਾ, ਚਲੋ ਠੀਕ ਹੈ, ਸਿੰਬੋਲਿਕਲੀ ਉਹ ਜਿੱਤੀ ਸੀਗੀ ਜੀ ਜੀ ਵੀ ਉਹ ਅੰਦੋਲਨ ਵੀ ਰਿਪੀਲ ਕਰਾਏ, ਹੂੰ ਬਿਲਕੁਲ ਨੋ ਡਾਊਟ, ਬਟ ਗੱਲ ਇਹ ਹੈ ਕਿ ਪੂਰਨ ਜਿੱਤ ਨਹੀਂ ਸੀ। ਹੂੰ ਪੂਰਨ ਜਿੱਤ ਤਾਂ ਇਹ ਸੀਗੀ ਕਿ ਮੰਗਾਂ ਜਿਹੜੀਆਂ ਵਾਅਦਾ ਦਾ ਰੂਪ ਸੀਗਾ, ਉਸ ਤੋਂ ਬਾਅਦ ਉਹ ਵਾਅਦੇ ਤੋਂ ਮੁਨਕਰ ਹੋ ਗਿਆ ਤੇ ਦੁਬਾਰਾ ਫਿਰ ਸ਼ੁਰੂ ਹੋ ਗਿਆ। ਹੂੰ ਯਾਨੀ ਹਨਾ ਚਿੰਨ੍ਹਾਤਮਕ ਜਿੱਤ ਕਹੀ ਜਾ ਸਕਦੀ, ਪਰ ਸੰਪੂਰਨ ਜਿੱਤ ਸੀ ਕਿ ਜਿਸ ਦਿਨ ਮੰਨੀਆਂ ਮੰਗਾਂ ਜਿਹੜੀਆਂ ਨੇ ਉਹ ਵੀ ਲਾਗੂ ਉਹ ਲਾਗੂ ਹੋ ਜਾਣਗੀਆਂ। ਹੂੰ ਤਾਂ ਗੱਲ ਇਹ ਆ ਕਿ ਹੁਣ ਜੇ ਆਪਾਂ ਵੇਖੀਏ ਕਿ ਜਦੋਂ ਤੁਸੀਂ ਛੱਡਿਆ ਤਾਂ ਕਿਸਾਨਾਂ ਕਰਕੇ ਆ, ਤਾਂ ਫਿਰ ਕਿਸਾਨ ਤਾਂ ਕਹਿਣਗੇ ਕਿ ਸਾਡੀਆਂ ਹੁਣ ਮੰਗਾਂ ਵੀ ਮਨਵਾ ਦਿਓ ਵੀਰ ਬਣ ਕੇ। ਹੂੰ ਫਿਰ ਤੁਸੀਂ ਰਾਜੋਆਣਾ ਦੀ ਫਾਂਸੀ ਤੋਂ ਲੈ ਕੇ ਬੰਦੀ ਸਿੰਘਾਂ ਦੇ ਮਾਮਲੇ ਤੇ ਬਹੁਤ ਪੋਲਿਟਿਕਸ ਕੀਤੀ ਹੈ, ਇਲੈਕਸ਼ਨ ਤੱਕ ਲੜਿਆ। ਜੀ ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਘੇਰਨਗੇ ਤੁਹਾਡੇ ਆਪਣੇ ਕਿ ਲਿਆਓ ਜੀ ਕਿਹੜਾ ਬੰਦੀ ਸਿੰਘ ਰਿਹਾ ਕਰਵਾ ਕੇ ਇੱਥੋਂ ਦਿੱਲੀ ਤੋਂ ਲਿਆ ਕੇ ਆ ਰਹੇ ਜੀ। ਹੂੰ ਸੋ ਇਹਨਾਂ ਸਵਾਲਾਂ ਦਾ ਜਿਹੜਾ ਸੀਗਾ ਜਵਾਬ ਨਹੀਂ ਸੀਗਾ। ਮੇਰੀ ਇੱਕ ਇਹਨਾਂ ਦੇ ਬਹੁਤ ਵੱਡੇ ਲੀਡਰ ਨਾਲ ਗੱਲ ਹੋਈ ਸੀ, ਉਹ ਵੀ ਇਹਨਾਂ ਗੱਲਾਂ ਨਾਲ ਮੁਤਫਿਕ ਸੀ ਹੂੰ ਕਿ ਸਾਡੇ ਵਾਸਤੇ ਇੱਕ ਰਸਤਾ ਹੋਣਾ ਚਾਹੀਦਾ। ਅਸੀਂ ਏਦਾਂ ਪੰਜਾਬ 'ਚ ਸਿੱਧਾ ਗੱਠਜੋੜ 'ਚ ਜਾਵਾਂਗੇ ਤਾਂ ਸਵਾਲ ਪਹਿਲਾਂ ਨਾਲੋਂ ਵੀ ਵੱਧ ਹੋਊਗੇ। ਤਾਂ ਖੈਰ ਦੇਖੋ, ਗੱਲ ਇਹ ਹੈ ਕਿ ਇੰਡੀਆ ਗੱਠਜੋੜ ਨੂੰ ਲੈ ਕੇ ਪਿਛਲੇ ਦਿਨ ਹੀ ਹੋਇਆ ਕਿ ਜਦੋਂ ਵਰਚੁਅਲੀ ਮੋਦੀ ਸਾਹਿਬ ਨੇ ਉਦਘਾਟਨ ਕਰਨਾ ਸੀ ਕੁਝ ਪ੍ਰੋਜੈਕਟਾਂ ਦਾ, ਹੂੰ ਤਾਂ ਬੀਬਾ ਬਾਦਲ ਨੇ ਇੱਕ ਸਮਾਗਮ 'ਚ ਕਿਸਾਨਾਂ ਦਾ ਮਸਲਾ ਚੁੱਕ ਲਿਆ। ਜੀ ਤਾਂ ਬੜੀ ਜ਼ਬਰਦਸਤ ਹੂਟਿੰਗ ਸਾਹਮਣੇ ਤੋਂ ਹੋਈ, ਜੈ ਸ਼੍ਰੀ ਰਾਮ ਦੇ ਨਾਅਰੇ ਲੱਗੇ, ਮੋਦੀ ਦੇ ਨਾਅਰੇ ਲੱਗੇ। ਹਾਂਜੀ ਹਾਂਜੀ ਏਮਜ਼ ਉਸ ਤੋਂ ਬਾਅਦ ਉਸ ਤੋਂ ਬਾਅਦ ਖੁਦ ਪੁਰੀ ਸਾਹਿਬ ਨੇ ਅਸਿੱਧੇ ਰੂਪ ਦੇ ਵਿੱਚ ਇਹਨਾਂ ਦੀ ਆਲੋਚਨਾ ਕੀਤੀ ਸੀ ਇਹਨਾਂ ਗੱਲਾਂ ਨੂੰ ਲੈ ਕੇ। ਠੀਕ ਹੈ। ਤਾਂ ਹੁਣ ਮਤਲਬ ਕਿ ਅੱਜ ਜੇ ਤੁਸੀਂ ਵੇਖੋਗੇ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਬਿਆਨ ਦਿੱਤਾ ਕਿ ਖਨੌਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਤੇ ਤਸ਼ੱਦਦ ਲਈ ਐਨਡੀਏ ਅਤੇ ਇੰਡੀਆ ਗੱਠਜੋੜ ਜ਼ਿੰਮੇਵਾਰ ਹੈ। ਅੱਛਾ। ਤੇ ਨਾਲ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਾਰਨ ਕੇਂਦਰ ਸਰਕਾਰ ਤੇ ਕਿਸਾਨਾਂ ਦਰਮਿਆਨ ਗੱਲਬਾਤ ਜਿਹੜੀ ਆ ਉਹ ਸਿਰੇ ਨਹੀਂ ਚੜ ਸਕੀ। ਤੇ ਇਧਰੋਂ ਚੀਮਾ ਸਾਹਿਬ ਦਾ ਵੀ ਬਿਆਨ ਹੈ ਕਿ ਕਿਸਾਨਾਂ ਨਾਲ ਅਪਰਾਧੀਆਂ ਵਾਲਾ ਸਲੂਕ ਨਾ ਹੋਵੇ। ਮਜੀਠੀਆ ਸਾਹਿਬ ਲਗਾਤਾਰ ਕਰ ਰਹੇ ਆ। ਤਾਂ ਗੱਲ ਇਹ ਆ ਕਿ ਇਸ ਤਰ੍ਹਾਂ ਦੇ ਜਿਹੜੇ ਬਿਆਨ ਆ ਰਹੇ ਆ, ਲੱਗਦਾ ਇਉਂ ਆ ਕਿ ਦੇਖੋ ਅਕਾਲੀ ਦਲ ਦੀ ਇਹ ਜ਼ਰੂਰਤ ਹੈ ਜੀ ਤੇ ਭਾਜਪਾ ਦੀ ਜਿਹੜੀ ਇੱਥੋਂ ਦੀ ਇਕਾਈ ਆ ਉਹ ਬਿਲਕੁਲ ਚੁੱਪ ਹੈ। ਇਹ ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਤੁਸੀਂ ਵੇਖਿਓ ਕਿ ਐਤਕੀ ਕੋਈ ਨਹੀਂ ਬੋਲੇਗਾ, ਨਾ ਜੈਣੀ ਬੋਲੇਗਾ, ਨਾ ਹਰਜੀਤ ਗਰੇਵਾਲ ਬੋਲੇਗਾ। ਕੀ ਗੱਲ ਹੁਣ ਇਹਨਾਂ ਦੀ ਜ਼ਬਾਨ ਨੂੰ ਕੀ ਕੁਝ ਹੋ ਗਿਆ? ਜ਼ਬਾਨ ਤੇ ਮੂੰਹ 'ਚ ਹੀ ਆ ਨਾ, ਬੋਲਣਗੇ ਨਹੀਂ, ਇਹ ਤਕਾਜ਼ਾ ਹੈ। ਸੋ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ ਭਾਜਪਾ ਦੇ ਨਾਲ, ਚਲੋ ਹੁਣ ਬਿਆਨਬਾਜ਼ੀਆਂ ਤੇ ਹੈਗੀਆਂ, ਜ਼ਰੂਰਤ ਹੈ ਸਮੇਂ ਦੀ, ਬਟ ਮਸਲਾ ਇਹ ਹੈ ਕਿ ਇਸ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਕੋਈ ਮੰਨੇ ਨਾ ਮੰਨੇ, ਪਰ ਮੈਂ ਮੰਨਦਾ ਜੀ ਜੀ ਕਿ ਗੱਠਜੋੜ ਜੇ ਮੰਨ ਲਓ ਮੈਦਾਨ 'ਚ ਨਹੀਂ ਦਿਸੇਗਾ ਨਾ, ਇਹ ਗੱਠਜੋੜ ਕਮਰੇ ਦਾ ਜ਼ਰੂਰ ਗੱਠਜੋੜ ਹੋ ਸਕਦਾ। ਤਾਂ ਉਹ ਜਿਵੇਂ ਨਵੀਨ ਪਟਨਾਇਕ ਨਾਲ ਰਹਿੰਦਾ, ਜਿਵੇਂ ਜਗਨ ਮੋਹਨ ਰੈਡੀ ਨਾਲ ਰਹਿੰਦਾ, ਹੁਣ KCR ਨਾਲ ਹੈ। ਕੁਝ ਲੋਕ ਓਵੇਸੀ ਦਾ ਵੀ ਜ਼ਿਕਰ ਕਰਦੇ ਆ, ਹੁਣ ਤੇ ਕੁਝ ਲੋਕ ਕਹਿੰਦੇ ਬਸਪਾ ਵਾਲਿਆਂ ਨਾਲ ਵੀ ਹੋ ਗਿਆ ਨਾ, ਪਰ ਉਹ ਹਾਲੇ ਕੱਚ ਪੱਕਿਆ, ਮਤਲਬ ਕਿ ਜਿੰਨੇ ਮੂੰਹ ਨਹੀਂ ਆ ਗੱਲਾਂ। ਪਰ ਗੱਲ ਇਹ ਹੈ ਕਿ ਅਣਐਲਾਨਿਆ ਗੱਠਜੋੜ ਤਾਂ ਰਹਿ ਹੀ ਸਕਦਾ ਨਾ ਕਿਸੇ ਵੀ ਮੌਕੇ। ਉਹ ਤਾਂ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦਾ, ਜਾਂ ਕਿਸਾਨ ਸੰਘਰਸ਼ ਜੇ ਕਿਸੇ ਤਣ ਪੱਤਰ ਲੱਗਦਾ ਉਸ ਤੋਂ ਬਾਅਦ ਵੀ ਹੋ ਸਕਦਾ ਹੈ। ਬਾਕੀ ਬਿਆਨ ਜਿਹੜੇ ਆ ਉਹਨਾਂ ਤੋਂ ਕੋਈ ਅੰਦਾਜ਼ਾ ਨਾ ਲਾਇਓ, ਕਿਉਂਕਿ ਜਦੋਂ ਆਪਾਂ ਦੇਖਿਆ ਕਿ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ, ਜਿਨ੍ਹਾਂ ਨੇ ਰਾਹੁਲ ਗਾਂਧੀ, ਮਨਮੋਹਨ ਸਿੰਘ, ਸੋਨੀਆ ਗਾਂਧੀ ਪ੍ਰਤੀ ਕੋਈ ਸ਼ਬਦਾਵਲੀ ਛੱਡੀ ਨਹੀਂ, ਉਹ ਕਹਿੰਦੇ ਜੋ ਹੈ ਬਸ ਗਾਂਧੀ ਪਰਿਵਾਰ ਹੈ। ਸੋ ਇਸ ਕਰਕੇ ਬਿਆਨਾਂ ਤੇ ਨਹੀਂ ਜਾਣਾ ਚਾਹੀਦਾ, ਹਾਲਾਤਾਂ ਤੇ ਜਾਣਾ ਚਾਹੀਦਾ। ਜੀ ਜੀ ਜੀ। ਤੇ ਭਾਜਪਾ ਦਾ ਕਹਿੰਦੇ ਇੱਕੋ ਇੱਕ ਮਕਸਦ ਆ ਸਾਡੀ ਸਰਕਾਰ ਨੂੰ ਡੇਗਣਾ, ਸੁੱਖੂ ਸਾਹਿਬ ਹਿਮਾਚਲ ਵਾਲੇ ਕਹਿ ਰਹੇ ਨੇ।
ਨਹੀਂ ਦੇਖੋ ਸਰਕਾਰ ਤਾਂ ਬਚ ਗਈ ਆ, ਹੂੰ ਸਰਕਾਰ ਤਾਂ ਬਚ ਗਈ ਹੈ, ਸਗੋਂ ਭਾਜਪਾ ਇਸ ਗੇਮ 'ਚ ਡਿੱਗੀ ਆ। ਹੂੰ ਭਾਜਪਾ ਕਿੰਨੀ ਕੁ ਡਿੱਗੀ ਆ ਹੁਣ ਮੈਨੂੰ ਨਹੀਂ ਪਤਾ, ਕਿਉਂਕਿ ਮੇਰੇ ਕੋਲ ਕੋਈ ਕੀਤਾ ਹੀ ਨਹੀਂ ਗੱਡਾ। ਜੀ ਇਹ ਜਦੋਂ ਵੀ ਸਿਆਸਤ ਡਿੱਗਦੀ ਆ, ਹੁਣ ਆਪਣੇ ਕੋਲ ਫੀਤਾ ਕੋਈ 100 ਫੁੱਟ ਦਾ ਹੋਏਗਾ, ਕੋਈ 200 ਦਾ, ਕੋਈ 400 ਦਾ, 500 ਦਾ, ਹੁਣ ਐਡਾ ਫੀਤਾ ਕਿੱਥੋਂ ਲੈ ਕੇ ਆਈਏ ਦੱਸੋ? ਮਨ ਤੇ ਫੀਤਾ ਹੋਇਆ ਪਿਆ ਹੂੰ ਸਾਡਾ ਦੇਖ ਦੇਖ ਕੇ। ਹੁਣ ਸੁਖੂ ਦੀ ਸਰਕਾਰ ਬਚ ਗਈ ਆ, ਪਰ ਗੱਲ ਇਹ ਆ ਕਿ ਸੁਖੂ ਹੋਰੀ ਇਹਨਾਂ ਗੱਲਾਂ ਨੂੰ ਅਰਲੀਆਂ ਪਰਲੀਆਂ ਮਾਰ ਕੇ ਨਾ, ਹੂੰ ਇਹ ਨਹੀਂ ਹੈ ਕਿ ਇਹ ਬਰੀ ਹੋ ਸਕਦੇ ਆ। ਹੂੰ ਸੁਖੂ ਹੋਰਾਂ ਨੇ ਜੋ ਇਹਨਾਂ ਦੇ ਵਿਧਾਇਕ ਸੀ, ਜੋ ਉਹਨਾਂ ਦੇ ਅੰਦਰ ਸੁਲਗ ਰਿਹਾ ਸੀ, ਉਹਦਾ ਅੰਦਾਜ਼ਾ ਨਹੀਂ ਲਾਇਆ। ਹੂੰ ਇਹਨਾਂ ਨੇ ਨਹੀਂ ਅੰਦਾਜ਼ਾ ਲਾਇਆ ਕਿ ਬਈ ਖਿਲਾ ਹੋ ਸਕਦਾ ਹੈ। ਜੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਇਹਨਾਂ ਦੇ ਵਿਧਾਇਕਾਂ ਨੂੰ ਹਰਿਆਣਾ ਪੁਲਿਸ ਤੇ ਸ਼ਾਇਦ ਨੀਮ ਫੌਜੀ ਦਸਤੇ ਆ ਕੇ ਹਿਮਾਚਲ ਚ ਲੈ ਗਏ। ਹੂੰ ਇਹਨਾਂ ਗੱਲਾਂ ਦਾ ਕਿਤੇ ਨਾ ਕਿਤੇ ਨਾ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਆ। ਜੀ ਸਭ ਤੋਂ ਵੱਡੀ ਗੱਲ, ਇਹਨਾਂ ਦਾ ਇੰਚਾਰਜ ਵੇਖੋ ਕਿੱਥੇ ਆ, ਹੂੰ ਜਿਹੜਾ ਹਿਮਾਚਲ ਦਾ ਇੰਚਾਰਜ ਆ ਵੇਖੋ ਕਿੱਥੇ ਆ। ਜੀ ਉਹ ਪਤਾ ਕੌਣ ਆ? ਹੂੰ ਦੱਸੋ ਉਹ ਆ ਰਾਜੀਵ ਸ਼ੁਕਲਾ। ਠੀਕ ਆ ਰਾਜੀਵ ਸ਼ੁਕਲਾ BCCI ਦਾ ਛੋਟਾ ਸ਼ਾਹ, ਹੂੰ, ਵੱਡਾ ਪਿਓ ਹੋ ਗਿਆ ਨਾ, ਸ਼ਾਹ ਦਾ ਮੁੰਡਾ ਹਾਂਜੀ ਹਾਂਜੀ ਛੋਟਾ ਹੈ। ਹੂੰ, ਤੇ BCCI ਦੇ ਵਿੱਚ ਸਭ ਤੋਂ ਜ਼ਿਆਦਾ ਹਾਂਜੀ ਜੇ ਕਿਸੇ ਦਾ ਇਨਫਲੂਐਂਸ ਹੈਗਾ ਹੈ, ਤੇ ਉਹ ਹੈ ਅਨੁਰਾਗ ਠਾਕਰ। ਹੂੰ ਅਨੁਰਾਗ ਠਾਕਰ ਕਿੱਥੋਂ ਦਾ? ਹਿਮਾਚਲ ਤੋਂ ਹਿਮਾਚਲ ਦਾ। ਤੇ ਜਿਹੜੇ ਇਹ ਬਾਗੀ ਨੇ ਹੂੰ ਤੇ ਜਿਹੜੇ ਆਜ਼ਾਦ ਨੇ, 9 ਚੋਂ 6 ਤੇ ਅਨੁਰਾਗ ਠਾਕਰ ਦੇ ਹਲਕੇ ਦੇ ਆ। ਹੂੰ ਤਾਂ ਗੱਲ ਇਹ ਹੈ ਕਿ ਰਾਜੀਵ ਸ਼ੁਕਲਾ ਕਿੱਥੇ ਹੈ, ਉਹਦਾ ਪਤਾ ਤੇ ਕਰੋ। ਜੀ ਜੀ ਉਹ ਤੇ ਕਦੇ ਕਿਸੇ ਹੀਰੋਇਨ ਦੇ ਨਾਲ ਬੈਠਾ ਸੋਫੇ ਤੇ ਕ੍ਰਿਕਟ ਮੈਚ ਦੇਖ ਰਿਹਾ ਹੁੰਦਾ, ਹੂੰ ਕਦੇ ਕਿਸੇ ਦੇ ਨਾਲ ਨੱਚ ਰਿਹਾ ਹੁੰਦਾ। ਹੂੰ ਤੁਸੀਂ ਇਹੋ ਜਿਹੇ ਬੰਦੇ ਨੂੰ ਹੂੰ ਇੰਚਾਰਜ ਬਣਾਇਆ ਹੀ ਕਿਉਂ ਆ? ਹੂੰ ਤੇ ਤੁਸੀਂ ਉਹਨੂੰ ਬਰਦਾਸ਼ਤ ਹੀ ਕਿਉਂ ਕੀਤਾ? ਸੋ ਸਵਾਲ ਸੁਖੂ ਸਾਹਿਬ ਹੋਰਾਂ ਤੇ ਵੀ ਹੋਣਗੇ, ਸਵਾਲ ਕਾਂਗਰਸ ਤੇ ਵੀ ਹੋਣਗੇ। ਤੇ ਤੁਸੀਂ ਕਹਿ ਰਹੇ ਹੋ ਕਿ ਭਾਰਤ ਜੋੜੋ ਯਾਤਰਾ ਫਲਾਂ, ਤੁਸੀਂ ਆਪ ਤੇ ਪਹਿਲਾਂ ਚੰਗਾ ਵੈਲਡਿੰਗ ਦਾ ਟੋਚੂ ਲਾ ਲਓ ਆਪਸ ਤੇ, ਜੀ 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 ਤੇ ਆਪ ਉਹਦੇ ਦਾ ਜਦੋਂ ਮਰਜ਼ੀ। ਹਾਂਜੀ ਹਾਂਜੀ ਕੋਈ ਕਰੋ ਗੱਲ, ਟਾਈਮ ਮਾਫ਼ ਥੋੜਾ ਹੋ ਰਹਿ ਗਿਆ, ਮੈਨੂੰ ਹਾਂਜੀ, ਪਤਾ ਮੈਂ ਥੋੜਾ ਲੰਮਾ ਨਿਕਲ ਜਾਣਾ। ਜੀ ਜੀ ਆਪ ਦਾ ਇੱਕ ਦੋਸ਼ੀ ਕਰਾਰ ਦਿੱਤਾ ਗਿਆ ਮਿੰਟੂ ਜੀ ਕਿਸੇ ਮਾਮਲੇ 'ਚ। ਹਾਂਜੀ ਦੇਖੋ ਇਹ ਪੰਜਾਬ ਵਾਲਾ ਨਹੀਂ ਹੈਗਾ ਕੋਈ, ਹਾਂਜੀ ਹਾਂਜੀ ਸਾਰਿਆਂ ਦੇ ਕੰਨ ਖੜੇ ਹੋ ਜਾਂਦੇ ਆ ਨੇ ਕਿ ਵਿਲਾ ਪੰਜਾਬ ਵਾਲਾ ਹੀ ਆ ਗਿਆ ਕੋਈ। ਵਿਧਾਇਕਾਂ ਦੇ ਇਹਨਾਂ ਦੇ ਵੀ ਕਿਸੇ ਆਉਂਦੇ ਰਹਿੰਦੇ। ਇਹ ਨਾ ਦਿੱਲੀ ਦਾ ਵਿਧਾਇਕ ਹੈ ਇਹਨਾਂ ਦਾ, ਉਹਦਾ ਨਾਮ ਹੈ ਪ੍ਰਕਾਸ਼ ਜਾਰਵਾਲ। ਠੀਕ ਹੈ ਜੀ ਉਹਨੂੰ ਦੋਸ਼ੀ ਕਰਾਰ ਦਿੱਤਾ, ਉਹਨੂੰ ਸਜ਼ਾ ਸੁਣਾਉਣੀ ਬਾਕੀ ਆ। ਵੇਖੋ ਹੁਣ ਕਿੰਨੀ ਸਜ਼ਾ ਉਹਨੂੰ ਮਿਲਦੀ ਆ। ਹੂੰ ਦਰਅਸਲ ਕੀ ਹੈ ਕਿ ਦਿੱਲੀ ਦਾ ਇੱਕ ਡਾਕਟਰ ਸੀ, ਉਹ ਖੁਦਕੁਸ਼ੀ ਕਰ ਗਿਆ ਸੀ ਤਕਰੀਬਨ 3-4 ਸਾਲ ਪਹਿਲਾਂ। ਹੂੰ ਜੀ ਤੇ ਇਹ 52 ਸਾਲ ਦਾ ਡਾਕਟਰ ਸੀ, ਰਜਿੰਦਰ ਸਿੰਘ ਦਾ ਨਾਮ ਸੀ। ਜੀ ਅੱਜ ਸੁਸਾਈਡ ਨੋਟ ਦੇ ਵਿੱਚ ਇਹਦਾ ਨਾਂ ਜਿਹੜਾ ਸੀਗਾ ਉਹ ਮਿਲਿਆ ਸੀਗਾ, ਯਾਨੀ ਜਿਹੜਾ ਸੰਬੰਧਤ MLA ਆ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਪ੍ਰਕਾਸ਼ ਜਾਰਵਾਲ। ਹੂੰ ਇਹਦੇ ਨਾਲ ਇੱਕ ਦੋ ਕੋਈ ਹੋਰ ਵੀ ਹੈਗੇ ਸੀਗੇ ਸੁਸਾਈਡ ਨੋਟ ਦੇ ਵਿੱਚ ਬੰਦੇ। ਹੂੰ ਤਾਂ ਹੁਣ ਇਹ ਫਿਰ ਟ੍ਰਾਇਲ ਚੱਲਿਆ ਇਹਦੇ ਖਿਲਾਫ ਤੇ ਇਹਨੂੰ ਦੋਸ਼ੀ ਕਰਾਰ ਦੇ ਦਿੱਤਾ। ਜੀ ਸਜ਼ਾ ਦਾ ਐਲਾਨ ਜਿਹੜਾ ਹੈ ਉਹਦੇ ਤੇ ਬਹਿਸ ਹੋਏਗੀ, ਫਿਰ ਉਸ ਤੋਂ ਬਾਅਦ ਸਜ਼ਾ ਦਾ ਐਲਾਨ ਹੋ ਜਾਏਗਾ। ਪਰ ਇਹ ਜਿਹੜਾ ਡਾਕਟਰ ਸੀਗਾ ਨਾ, ਜਿੰਨਾ ਕੁ ਪਤਾ ਕੀਤਾ ਤੇ ਜਿੰਨੀ ਕੁ ਸਮਝ ਲੱਗੀ ਆ, ਹੂੰ ਦਰਅਸਲ ਤੁਹਾਨੂੰ ਪਤਾ ਦਿੱਲੀ ਦੇ ਬਹੁਤੇ ਇਲਾਕਿਆਂ 'ਚ ਪਾਣੀ ਦੀ ਕਿੱਲਤ ਰਹਿੰਦੀ ਹੈ, ਉੱਥੇ ਟੈਂਕਰਾਂ ਦੇ ਨਾਲ ਪਾਣੀ ਸਪਲਾਈ ਕੀਤਾ ਜਾਂਦਾ ਹੈ। ਇਹ ਡਾਕਟਰ ਵੀ ਟੈਂਕਰਾਂ ਦਾ ਕੰਮ ਕਰਦਾ ਸੀ ਨਾਲ। ਦੱਸਿਆ ਇਹ ਜਾਂਦਾ ਹੈ ਕਿ ਇਹਨੂੰ ਖੁਦਕੁਸ਼ੀ ਲਈ ਮਜਬੂਰ ਇਸ ਵਾਸਤੇ ਕੀਤਾ ਗਿਆ ਕਿਉਂਕਿ ਇਹਦੇ ਤੋਂ ਵਸੂਲੀ ਕੀਤੀ ਜਾਂਦੀ ਸੀ। ਦੇਖੋ ਦਾਗ ਦੋ ਨੇ ਹੁਣ, ਇੱਕ ਸੁਸਾਈਡ ਮਜਬੂਰ ਕਰਨਾ, ਦੂਸਰਾ ਕਿ ਉਹਦੇ ਕਾਰਨ ਇਹ ਨੇ ਕਿ ਵਸੂਲੀ ਦਾ ਮਾਮਲਾ ਹੈ ਨਾਲ। ਜੀ ਤਾਂ ਬਾਕੀ ਹੁਣ ਦੇਖੋ ਲੈਟਸ ਸੀ ਕਿੰਨੀ ਸਜ਼ਾ ਹੁੰਦੀ ਹੈ। ਦੋਸ਼ੀ ਕਰਾਰ ਦੇ ਦਿੱਤਾ ਗਿਆ ਜੀ। ਮਿੰਟੂ ਜੀ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।